ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਕਿ ਆਪਣੇ ਦਰਸ਼ਕਾਂ ਵੱਲੋਂ ਆਏ ਮੈਸੇਜ ਆਪਾਂ ਪੜ੍ਹੀਏ, ਅਸੀਂ ਆਪਣੇ ਦਰਸ਼ਕਾਂ ਨੂੰ ਅਪੀਲ ਕਰ ਦੇਣਾ ਚਾਹੁੰਦੇ ਹਾਂ। Viewers, you must agree that there is no human rights channel like TV84 worldwide. To keep the TV84 running, we need your economic help. To donate, please go to our website tv84.tv and become a recurring donor. Donate whatever you feel comfortable, but donate, or make a check in name of TV84 and mail it at 36-01 37th Avenue, Long Island City, New York 11101, USA. We also look for advice and volunteers in this field. Thank you very much. जी डॉक्टर साहब, ਸਮਹਾਉ ਇੰਟਰਨੈਟ ਸਲੋ ਹੋਣ ਕਰਕੇ ਜਿਹੜਾ ਉਹ ਲਾਈਵ ਅਜੇ ਰੋਲ ਕਰ ਰਿਹਾ ਜੀ, ਘੁੰਮ ਰਿਹਾ ਚੱਕਰ ਸਟੇਬਲ ਨਹੀਂ ਹੈ ਜੀ ਡਾਕਟਰ ਸਾਹਿਬ ਸਾਡੇ ਕੋਲ ਹਾਂਜੀ ਤੁਸੀਂ ਈਮੇਲ ਪੜ੍ਹ ਲਓ, ਜੇ ਤੁਹਾਡੇ ਪੜ੍ਹਦੇ ਸਟੇਬਲ ਹੋ ਗਿਆ ਤਾਂ ਮੈਂ ਮੈਸੇਜ ਲੈ ਲਾਂਗਾ ਜੀ ਡਾਕਟਰ, ਨਹੀਂ ਤਾਂ ਕੱਲ ਵਾਲੇ ਪਾਰਟ ਪ੍ਰੋਗਰਾਮ 'ਚ ਫਿਰ ਅਸੀਂ ਡਿਸਕਸ ਕਰਦੇ ਹਾਂ। ਜੀ ਡਾਕਟਰ ਸਾਹਿਬ ਸਾਡੇ ਕੋਲ ਨਿਰਮਲ ਸੋਢੀ ਸੌਂਦੀ ਕਹਿੰਦੇ ਨੇ ਕਿ ਸਿੱਖਾਂ ਨੂੰ ਪੰਜਾਬ ਵਿੱਚ ਕਦੇ ਵੀ ਕੋਈ ਵੀ ਇਨਸਾਫ ਨਹੀਂ ਮਿਲਣਾ ਕਿਉਂਕਿ ਸਿੱਖਾਂ ਦੀ ਅਣਖ ਮਰ ਚੁੱਕੀ ਹੈ। ਦਿੱਲੀ ਵਿੱਚ ਸਿੱਖਾਂ ਦੇ ਕਾਤਲਾਂ ਨੂੰ ਕਲੀਨ ਚਿੱਟ ਦੇਣ ਵਾਲੇ ਕਾਂਗਰਸੀ ਮਹਾਰਾਜੇ ਨੂੰ ਪੰਜਾਬ ਵਿੱਚ ਸਰਕਾਰ ਸੌਂਪ ਦਿੱਤੀ ਹੈ। ਕਿਹੜੇ ਮੂੰਹ ਨਾਲ ਇਨਸਾਫ ਮੰਗੋਗੇ? ਅਕਾਲੀ ਅਤੇ ਕਾਂਗਰਸ ਸਿੱਖਾਂ ਨੂੰ ਬੇਵਕੂਫ ਬਣਾ ਕੇ ਵਰਤ ਰਹੇ ਹਨ। ਜੀ ਡਾਕਟਰ ਸਾਹਿਬ। ਨਿਰਮਲ ਸੌਂਦੀ ਜੀ ਦਾ ਬਹੁਤ-ਬਹੁਤ ਸ਼ੁਕਰੀਆ ਔਰ ਉਹਨਾਂ ਨੇ ਬਿਲਕੁਲ ਠੀਕ ਅਬਜ਼ਰਵ ਕੀਤਾ ਹੈ। ਜਦੋਂ ਪੰਜਾਬ ਦੇ ਵਿੱਚ ਚੋਣਾਂ ਨੂੰ ਲੈ ਕੇ ਸਾਡੇ ਬਾਹਰ ਬੈਠੇ ਭਰਾਵਾਂ ਭੈਣਾਂ 'ਚ ਵੀ ਬੜੀ ਐਕਸਾਈਟਮੈਂਟ ਸੀ, ਬਹੁਤਿਆਂ ਨੇ ਆਮ ਆਦਮੀ ਪਾਰਟੀ ਦਾ ਝੰਡਾ ਚੁੱਕਿਆ, ਫॉर ਏ ਚੇਂਜ ਜੀ। ਅਕਾਲੀਆਂ ਨੂੰ ਜਿਹੜਾ ਹੈ ਉਹ ਬਿਲਕੁਲ ਕਿਉਂਕਿ ਬਦਨਾਮ ਹੋ ਚੁੱਕੇ ਸੀ, ਗੁੰਡਾ ਰਾਜ ਸੀ, ਇਹਨਾਂ ਸਟੇਟਸ ਕੋ ਤੋੜਨ ਦੀ ਗੱਲ ਸੀ। ਤੇ ਅਸੀਂ ਉਦੋਂ ਵੀ ਕਿਹਾ ਸੀ ਕਿ ਵੀ ਇਹ ਜਦੋਂ ਤੁਸੀਂ ਇਹ ਬਿਟਵੀਨ ਦਾ ਰੌਕ ਐਂਡ ਦਾ ਸੀ, ਬਿਟਵੀਨ ਦਾ ਹਾਰਡ ਰੌਕ ਐਂਡ ਦਾ ਸੀ, ਇੱਕ ਪਾਸੇ ਚਟਾਨ ਹੈ, ਦੂਸਰੇ ਪਾਸੇ ਸਮੁੰਦਰ ਹੈ, ਤੇ ਅਲਟੀਮੇਟਲੀ ਕੋਈ ਬਹੁਤੀਆਂ ਚੋਇਸਿਸ ਨਹੀਂ ਹੁੰਦੀਆਂ, ਉਹ ਦੋਨੋਂ ਹੀ ਜਾਂ ਰੌਕ ਨਾਲ ਤੁਸੀਂ ਵੱਜਦੇ ਹੋ ਜਾਂ ਸਮੁੰਦਰ 'ਚ ਜਾ ਕੇ ਡਿੱਗਦੇ ਹੋ ਜੀ। ਤੇ ਇਸ ਦੇ ਉੱਤੇ ਆਸਾਂ ਨਾ ਰੱਖੀਏ ਕਿ ਇਸ ਸਿਸਟਮ 'ਚੋਂ ਸਾਡੇ ਲਈ ਕੋਈ ਨਿਕਲੇਗਾ ਜਾਂ ਜਿਹੜੀ ਚੇਂਜ ਆ ਉਹ ਸੁਖਾਵੀਂ ਹੋਏਗੀ। ਔਰ ਵਿਦਿਨ ਏ ਮੰਥ ਅਜੇ 1 ਮਹੀਨਾ ਜਿਹੜਾ ਹੈ ਲਗਭਗ ਇਹਨੂੰ ਸਹੁੰ ਚੁੱਕਿਆਂ ਨੂੰ ਹੋਇਆ ਔਰ ਇਸ ਮਹੀਨੇ ਦੇ ਵਿੱਚ ਅਸੀਂ ਦੇਖ ਲਿਆ ਕਿ ਬਾਦਲਾਂ ਪ੍ਰਤੀ ਉਹੀ ਸੌਫਟ ਰਵੱਈਆ। ਕੱਲ੍ਹ ਅਸੀਂ ਗੱਲ ਕੀਤੀ ਸੀ ਕਿ ਉਹ ਬਜਰੀ ਤੇ ਰੇਤ ਮਾਫੀ ਜਿਹੜੇ ਲੋਕ ਸਮਝਦੇ ਸੀ ਚਲੋ ਪੋਲੀਟੀਕਲੀ ਨਾ ਹੋਏਗਾ, ਕੋਈ ਦੂਸਰੇ ਪਾਸਿਓਂ ਰਾਹਤ ਮਿਲੇਗੀ, ਉਹ ਨੀਲੀਆਂ ਪੱਗਾਂ ਵਾਲਿਆਂ ਤੋਂ ਬਾਅਦ ਚਿੱਟੀਆਂ ਵਾਲੇ ਆ ਗਏ। ਤੇ ਜੇ ਬਾਦਲ ਕਿਆ ਨੇ ਈਵਨ ਸਰਬੱਤ ਖਾਲਸਾ ਵਰਗੇ ਧਾਰਮਿਕ ਇਕੱਠ ਨੂੰ ਜਿਹੜਾ ਉਹ ਦੇਸ਼ ਵਿਰੋਧੀ ਐਲਾਨ ਕੇ ਸੈਡੀਸ਼ਨ ਚਾਰਜ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਹੋਣਾ ਸੀ ਔਰ ਤੁਸੀਂ ਇਸ ਪੀਰੀਅਡ 'ਚ ਦੇਖ ਲਓ ਕਿ ਵੀ ਉਹੀ ਘਟਨਾਵਾਂ ਦਾ ਕ੍ਰਮ ਬਰਾਬਰ ਜਿਹੜਾ ਉਹ ਚੱਲ ਰਿਹਾ। ਔਰ ਈਵਨ ਇੱਕ ਮਾਲਵੇ ਦੇ ਗੁਰਦੁਆਰੇ ਬਾਰੇ ਸੀ ਜੀ ਕਮੇਟੀ ਨੇ ਲਿਖ ਕੇ ਲਾ ਦਿੱਤਾ ਹੈ ਕਿ ਗੁਰਦੁਆਰੇ ਦੇ ਦਰਵਾਜ਼ੇ 9 ਵਜੇ ਸਵੇਰ ਤੋਂ 5 ਵਜੇ ਸ਼ਾਮ ਤੱਕ ਬੰਦ ਰਹਿਣਗੇ ਔਰ ਲੋਕਾਂ ਨੇ ਇਤਰਾਜ਼ ਕੀਤਾ। ਉਹਨਾਂ ਨੇ ਕਿਹਾ ਜੀ ਗੁਰੂ ਘਰ ਦੇ ਤਾਂ ਕਦੇ ਦਰਵਾਜ਼ੇ ਬੰਦ, ਉਹਨੇ ਕਿਹਾ ਜੀ ਅਸੀਂ ਨਹੀਂ ਗਰੰਟੀ ਕਰ ਸਕਦੇ ਕਿ ਬੇਅਦਬੀ ਨਹੀਂ ਹੋਏਗੀ ਔਰ ਜੋ ਕੁਝ ਚੱਲ ਰਿਹਾ ਉੱਥੇ। ਸੋ ਕੁੱਲ ਮਿਲਾ ਕੇ ਉੱਥੇ ਤਾਂ ਜਿਹੜੇ ਇਕੱਠੇ ਹੋਏ ਉਹਨਾਂ ਨੂੰ ਦੇਸ਼ ਧਰੋਹੀ ਬਣਾਇਆ ਸੀ ਤੇ ਇਹ ਜਿਹੜਾ ਨਵਾਂ ਸੂਬੇਦਾਰ ਏਜੰਸੀਆਂ ਨੇ ਥਾਪਿਆ ਇਸ ਨੇ ਹਜ਼ਾਰਾਂ ਮੀਲ ਦੂਰ ਇੱਕ ਸੋਵਰਨ ਕੰਟਰੀ 'ਚ ਉਹਨਾਂ ਦੇ ਲੈਜਿਸਲੇਟਿਵ ਪ੍ਰੋਸੈਸ ਰਾਹੀਂ ਚੁਣ ਕੇ ਆਏ ਜਿਹੜੇ ਉਹਨਾਂ ਦੇ ਔਰ ਵਜ਼ੀਰ ਬਣੇ ਔਰ MP ਬਣੇ ਨੇ, ਉਹਨਾਂ ਨੂੰ ਜਿਹੜਾ ਦੇਸ਼ ਧਰੋਹੀ ਜਾਂ ਖਾਲਿਸਤਾਨੀ ਬਣਾ ਕੇ ਦਹਿਸ਼ਤਗਰਦੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਔਰ ਉਹਨਾਂ ਨੂੰ ਕਿਹਾ ਜੀ ਮੈਂ ਇਹਨਾਂ ਦੇ ਨਾਲ ਮਿਲਣਾ ਹੀ ਨਹੀਂ ਹੈ। ਔਰ ਜਿਸ ਕਿਸਮ ਦੀ ਨਾ ਪੱਕੀ ਗੱਲਾਂ ਕੀਤੀਆਂ ਅਸੀਂ ਪਹਿਲੇ ਸੈਗਮੈਂਟ 'ਚ ਡਿਸਕਸ ਕੀਤਾ। ਸੋ ਕੁੱਲ ਮਿਲਾ ਕੇ ਇਹਦੇ ਬਾਰੇ ਕੋਈ ਭੁਲੇਖਾ ਨਹੀਂ ਹੈ, ਜਿਵੇਂ ਇਹਨਾਂ ਨੇ ਕਿਹਾ ਨਿਰਮਲ ਸੌਂਦੀ ਜੀ ਨੇ ਕਿ ਵੀ ਇਹਨੇ ਜਗਦੀਸ਼ ਟਾਈਟਲਰ, ਸਜਨ ਕੁਮਾਰ ਔਰ ਕਮਲਨਾਥ ਇਹਨਾਂ ਬਾਰੇ ਵੀ ਕਿਹਾ ਸੀ ਕਿ ਜੀ ਦੇ ਹੈਵ ਬੀਨ ਐਕੁਇਟਡ ਬਾਈ ਦਾ ਕੋਰਟਸ ਜੀ, ਕਿ ਜੀ ਅਦਾਲਤਾਂ ਨੇ ਇਹਨਾਂ ਨੂੰ ਬਰੀ ਕਰ ਦਿੱਤਾ ਹੈ, ਇਸ ਲਈ ਕੋਈ ਜਿਹੜਾ ਹੈ ਇਹਨਾਂ ਦਾ ਇਹ ਬਿਲਕੁਲ ਇਨੋਸੈਂਟ ਨੇ। ਔਰ ਇਹ ਪੰਜਾਬੀ ਸੂਬੇ ਦਾ ਵੀ ਵਿਰੋਧ ਕਰਦਾ ਰਿਹਾ ਕਿ ਜੀ ਮੈਂ ਤਾਂ ਕਦੇ ਫੇਵਰ ਹੀ ਨਹੀਂ, ਇਹਨੇ ਤਾਂ ਕਦੇ ਚੀਫ ਮਿਨਿਸਟਰ ਪਹਿਲਾਂ ਹੁੰਦਿਆਂ ਪੰਜਾਬੀ ਸੂਬਾ ਡੇ ਵੀ ਨਹੀਂ ਮਨਾਇਆ। ਔਰ ਜਿਸ ਕਿਸਮ ਦਾ ਇਹ ਸਾਰਾ ਵਰਤਾਰਾ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਮੈਂ ਇਹ ਤਾਂ ਨਹੀਂ ਕਹਿੰਦਾ ਵੀ ਸਾਰੇ ਸਿੱਖਾਂ ਨੇ ਗੁਲਾਮੀ ਕਬੂਲ ਲਈ ਹੈ, ਪਰ ਇੱਕ ਵੱਡਾ ਹਿੱਸਾ ਜਿਨ੍ਹਾਂ ਦੀ ਮਾਨਸਿਕਤਾ ਦੇ ਵਿੱਚ ਇਹ ਵੜ ਗਿਆ ਕਿ ਜੀ ਇੱਥੇ ਕੁਛ ਨਹੀਂ ਬਦਲਣਾ। ਔਰ ਇਹ ਵੀ ਜਦੋਂ ਕੋਈ ਵੱਡੇ ਦਾ, ਵੱਡੀ ਤਾਕਤ ਦਾ ਖੌਫ, ਵੱਡੇ ਆਦਮੀ ਦਾ ਖੌਫ ਪੈ ਜਾਂਦਾ ਤੇ ਫਿਰ ਕਈ ਵਾਰ ਕਈ ਸਦੀਆਂ ਜਿਹੜਾ ਹੈ ਉਹ ਇਸ ਕਿਸਮ ਦੇ ਹੀ ਮਾਹੌਲ 'ਚ ਗੁਜ਼ਰ ਜਾਂਦੇ ਨੇ ਕਿ ਤੁਸੀਂ ਐਕਸੈਪਟ ਕਰਦੇ ਹੋ ਕਿ ਸਾਡੇ ਨਾਲ ਇਵੇਂ ਹੀ ਹੋਣਾ। ਸੋ ਇਹਨਾਂ ਦਾ ਨਿਰਮਲ ਸੌਂਦੀ ਜੀ ਦਾ ਬਹੁਤ-ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਅਖੀਰਲੇ ਪਲਾਂ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਜਿਵੇਂ ਅਸੀਂ ਦਰਸ਼ਕਾਂ ਦੀ ਮੰਗ ਦੇ ਉੱਤੇ ਇੱਕ ਦਿਨ ਭਗਤ ਬਾਣੀ 'ਚੋਂ ਖਾਸ ਤੌਰ 'ਤੇ
ਭਗਤ ਰਵਿਦਾਸ ਜੀ ਦੇ ਸ਼ਬਦਾਂ ਦੀ ਵਿਚਾਰ ਸ਼ੁਰੂ ਕੀਤੀ ਹੈ ਜੀ। ਅੱਜ ਦਾ ਦਿਨ ਅਸੀਂ ਬਾਣੀ ਭਗਤ ਰਵਿਦਾਸ ਜੀ ਕੀ ਆਸਾ ਰਾਗ ਦੇ ਵਿੱਚ ਉਹਨਾਂ ਦਾ ਸ਼ਬਦ ਹੈ, ਉਸ ਦੇ ਉੱਤੇ ਅਸੀਂ ਵਿਚਾਰ ਕਰਾਂਗੇ ਜੀ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ, ਦੌਰਿਓ ਫਿਰਤ ਹੈ ਰਹਾਓ। ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ लगत है। मन बच क्रम रस कसै लुभाना, बिनस गया जाए कहूँ समाना। कह रविदास बाजी जग भाई, बाजी गरसों मोहे प्रीत बन आई। जी। बड़ा प्यारा शब्द है और इस दे विच जिवें बाजीगर अपना तमाशा दिखांदा है और उहदियां बाजियां हुंदियां, जिहड़े उहदे पुतलियां ने ਉਹ ਨੱਚਦੀਆਂ ਨੇ ਤੇ ਉਸ ਦੇ ਨਾਲ ਪਤਲੇ ਧਾਗੇ ਦੀ ਡੋਰ ਹੁੰਦੀ ਹੈ, ਕੰਟਰੋਲ ਬਾਜੀਗਰ ਦੇ ਕੋਲ ਹੁੰਦਾ ਜੀ। ਔਰ ਆਮ ਦੇਖਣ ਵਾਲਿਆਂ ਨੂੰ ਲੱਗਦਾ ਧਾਗਾ ਇੰਨਾ ਕੁ ਬਰੀਕ ਹੁੰਦਾ ਹੈ ਤੇ ਡਿਸਟੈਂਸ ਇੰਨਾ ਕੁ ਹੁੰਦਾ ਹੈ, ਜਿਹੜੇ ਬੈਠੇ ਹੁੰਦੇ ਨੇ ਦਰਸ਼ਕ, ਕਿ ਉਹਨਾਂ ਨੂੰ ਲੱਗਦਾ ਵੀ ਪੁਤਲੀਆਂ ਦੌੜ ਰਹੀਆਂ, ਪੁਤਲੀਆਂ ਚੱਲ ਰਹੀਆਂ। ਔਰ ਬੜਾ ਦਿਲਚਸਪ ਹੁੰਦਾ ਸੀ ਕਈ ਸ਼ਹਿਰਾਂ ਦੇ ਵਿੱਚ, ਜਿਵੇਂ ਅੰਮ੍ਰਿਤਸਰ ਦਾ ਮੈਂ ਜ਼ਿਕਰ ਕੀਤਾ, ਪੁਤਲੀ ਘਰ ਹੀ ਸੀ, ਉੱਥੇ ਹੁੰਦੀਆਂ ਹੀ ਬਣਦੀਆਂ ਪੁਤਲੀਆਂ ਸੀ ਔਰ ਹੁਣ ਤਾਂ ਉਹ ਖਤਮ ਹੀ ਹੋ ਗਿਆ ਸਾਰਾ ਪਾਰਟ। ਲੇਕਿਨ ਇੱਕ ਬੜਾ ਆਪਣੇ ਆਪ ਦੇ ਵਿੱਚ ਅੱਛਾ ਐਕਸਪੀਰੀਅੰਸ ਹੁੰਦਾ ਸੀ, ਜਿਵੇਂ ਨਿਊਯਾਰਕ ਦੇ ਵਿੱਚ ਬ੍ਰੌਡਵੇ ਤੇ ਜਾਂ ਉੱਤੇ ਇੱਥੇ ਥੀਏਟਰ ਨੇ ਔਰ ਪੁਰਾਣੇ ਉਸ ਅੰਦਾਜ਼ ਨੂੰ ਲੋਕ ਦੇਖਣ ਜਾਂਦੇ ਨੇ, ਇਹਦੇ ਬਾਵਜੂਦ ਕਿ ਹਾਲੀਵੁੱਡ ਔਰ ਬੜੀ ਸੋਫਿਸਟੀਕੇਟ ਟੈਕਨੋਲੋਜੀ ਆਈ ਹੈ। ਸੋ ਇਸੇ ਤਰ੍ਹਾਂ ਜਿਹੜਾ ਪੁਤਲੀਆਂ ਦਾ ਨਾਚ ਹੈ, ਪੁਤਲੀਆਂ ਦਾ ਉਹ ਸਾਰਾ ਦੇਖਣ ਦਾ ਤਮਾਸ਼ਾ, ਉਹਦਾ ਇੱਕ ਆਪਣਾ ਹੀ ਸਵਾਦ ਹੁੰਦਾ ਸੀ। ਸੋ ਉਸ ਨੂੰ ਅਲੰਕਾਰ ਦੇ ਤੌਰ ਤੇ ਭਗਤ ਰਵਿਦਾਸ ਜੀ ਨੇ ਇਸਤੇਮਾਲ ਕੀਤਾ ਕਿ ਵੀ ਇਸੇ ਤਰ੍ਹਾਂ ਇਸ ਸਾਰੇ ਜਗਤ ਦਾ ਜਿਹੜਾ ਬਾਜੀਗਰ ਹੈ ਉਹ ਤਾਂ ਨਿਰੰਕਾਰ ਹੈ, ਰੱਬ ਹੈ ਜੀ। ਤੇ ਰੱਬ ਦੀ ਬਾਜ਼ੀ ਕੀ ਹੈ ਕਿ ਇਹ ਸਾਰੇ ਪੰਜ ਭੂਤਕ ਸਰੀਰ, ਆਕਾਸ਼, ਵਾਯੂ, ਅਗਨੀ, ਜਲ, ਪ੍ਰਿਥਵੀ ਦਾ ਜਿਹੜੀਆਂ ਮਿੱਟੀ ਦੇ ਜਿਵੇਂ ਉਹ ਪੁਤਲੀਆਂ ਬਣੀਆਂ ਹੁੰਦੀਆਂ ਨੇ ਔਰ ਉਹ ਨੱਚਦੀਆਂ ਨੇ, ਲੱਗਦਾ ਕਿ ਵੀ ਜਿਵੇਂ ਉਹ ਲਾਈਵ ਨੇ, ਇਵੇਂ ਹੀ ਸਾਡੀ ਹੋਂਦ ਮਿੱਟੀ ਦੇ ਉਸ ਵਜੂਦ ਵਰਗੀ ਹੈ। ਬਾਜ਼ੀਗਰ ਦੇ ਹੱਥ ਬਾਜ਼ੀ ਹੈ ਤੇ ਕਿੰਨੀ ਕੁ ਦੇਰ ਇਹ ਜਿਵੇਂ ਪੁਤਲੀ ਦੌੜਦੀ ਫਿਰਦੀ ਹੈ, ਫਿਰ ਟਕਰਾ ਕੇ ਡਿੱਗਦੀ ਹੈ, ਫਿਰ ਟੁੱਟ ਵੀ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਕਿ ਇਸੇ ਤਰ੍ਹਾਂ ਇਹ ਸਾਡਾ ਪੰਜ ਭੂਤਕ ਸਰੀਰ ਮਿੱਟੀ ਦਾ ਬਣਾਇਆ ਹੋਇਆ ਪੁਤਲਾ ਦੇਖੋ ਕਿਵੇਂ ਨੱਚਦਾ ਫਿਰਦਾ, ਸਵੇਰ ਤੋਂ ਸ਼ਾਮ ਤੱਕ। ਦੇਖੈ ਦੇਖੈ ਸੁਣੈ ਬੋਲੇ, ਦੌਰਿਓ ਫਿਰਤ ਹੈ, ਵੀ ਇੱਧਰ ਦੇਖਦਾ ਉੱਧਰ ਦੇਖਦਾ, ਦੌੜਦਾ ਫਿਰਦਾ, ਇੱਧਰ ਰਹਿ ਗਏ, ਪਿੱਛੇ ਹੋ ਗਏ, ਲੇਟ ਹੋ ਗਏ, ਅੱਗੇ ਪਹੁੰਚ ਗਏ, ਪਿੱਛੇ ਪਹੁੰਚ ਗਏ, ਇਹ ਰਹਿ ਗਿਆ, ਸਹਿਸ ਕਟੇ ਲੱਖ ਕੋ ਉਠਤਾ ਆਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ। ਜਬ ਕਛ ਪਾਵੇ ਤਬ ਗਰਭ ਕਰਤ ਹੈ। ਇਸ ਮਿੱਟੀ ਦੇ ਪੁਤਲੇ ਇਨਸਾਨ ਨੂੰ ਜਦੋਂ ਕੁਝ ਮਿਲ ਜਾਂਦਾ ਫਿਰ ਹੰਕਾਰਿਆ ਜਾਂਦਾ, ਕਹਿੰਦਾ ਦੇਖਾ ਮੇਰੇ ਜੈਸਾ, ਮੇਰੇ ਵਰਗਾ ਕੌਣ। ਫਿਰ ਕਿਹਾ ਦੇਖੋ ਮੈਂ ਟੱਬਰ ਨੂੰ ਕਿੱਥੋਂ ਦਾ ਕਿੱਥੇ ਪਹੁੰਚਾ ਦਿੱਤਾ, ਇਹ ਗੋਹੇ ਪੱਥਦੀਆਂ ਸੀ, ਇਹ ਫਲਾਣਾ ਕਰਦੀਆਂ। ਮੈਂ ਆਮ ਸੁਣਿਆ ਇੱਥੇ ਕਹਿੰਦੇ ਦੇਖੋ ਅਮਰੀਕਾ ਲਿਆਂਦਾ, ਹੁਣ ਗੱਡੀਆਂ ਚਲਾਉਂਦੀਆਂ, ਹੁਣ ਇਹ ਕਰਦੀਆਂ। ਇਹ ਬੜਾ ਆਪਣੇ ਆਪ ਨੂੰ ਉਹਦਾ ਹੰਕਾਰ। ਜਬ ਕਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਇਹ ਤਾਂ ਬੜੀ ਸਧਾਰਨ ਗੱਲ ਹੈ। ਜਦੋਂ ਗਿਆ ਫਿਰ ਕਹਿੰਦਾ ਸਾਡੇ ਹੀ ਕਰਮ ਸੜ ਗਏ, ਇੰਨਾ ਕੁਛ ਕੀਤਾ, ਰੱਬ ਵੀ ਸਾਡੇ ਹੀ ਵਸ ਪੈ ਗਿਆ। ਫਿਰ ਉਹ ਜਿਹੜਾ ਚੰਗੇ ਦਾ ਕ੍ਰੈਡਿਟ ਆਪ ਹੈ, ਮਾੜੇ ਦਾ ਜਿਹੜਾ ਕੁਝ ਕਹਿਣਾ ਚਲੋ ਜੀ ਰੱਬ ਦਾ ਭਾਣਾ ਜੀ, ਉਹ ਰੱਬ ਦੇ ਖਾਤੇ 'ਚ ਪਾ ਦਿਓ। ਤੇ ਜਦੋਂ ਕੋਈ ਚੰਗਾ ਹੈ ਮੈਂ ਕੀਤਾ ਜੀ। ਮਨ ਬਚ ਕਰਮ ਰਸ ਕਸੈ ਲੁਭਾਣਾ, ਬਿਨਸ ਗਿਆ ਜਾਏ ਕਹੂੰ ਸਮਾਨ। ਕਿ ਇਹ ਜਿਹੜਾ ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਜੀ ਐਕਸ਼ਨ, ਰਸ ਕਸੇ ਲੁਭਾਣਾ, ਇਹਦੀ ਸੋਚ ਦੇ ਵਿੱਚ ਵੀ ਰਸ ਕਸ ਹੈ, ਦੁਨੀਆ ਦੇ ਸਵਾਦ ਨੇ, ਬਚਨ ਬੋਲਾਂ 'ਚ ਵੀ ਉਸ ਕਿਸਮ ਦੀਆਂ ਗੱਲਾਂ ਕਰਕੇ ਖੁਸ਼ ਰਹਿੰਦਾ, ਤੇ ਕਰਮ ਵੀ ਇਹਦੇ ਉਸ ਕਿਸਮ ਦੇ ਨੇ ਕਿ ਉਹੀ ਉਹਨੂੰ ਲੁਭਾਉਂਦੇ ਨੇ। ਦੁਨਿਆਵੀ ਜਿਹੜੇ ਸ਼ੌਕ ਨੇ, ਦੁਨਿਆਵੀ ਰਸਕਸ ਨੇ, ਉਹਨਾਂ ਦੇ ਵਿੱਚ ਉਲਝ ਕੇ ਖੁਸ਼ ਰਹਿੰਦਾ। ਬਿਨਸ ਗਿਆ ਜਾਏ ਕਹੂੰ ਸਮਾਨਾ, ਕਿਹਨੂੰ ਇਹ ਫਿਕਰ ਨਹੀਂ ਹੁੰਦਾ ਵੀ ਜਦੋਂ ਇਹ ਸਭ ਕੁਝ ਬਿਨਸ ਜਾਣਾ, ਟੁੱਟ ਜਾਣਾ, ਤੇ ਮੇਰੀ ਠਾਰ ਕਿੱਥੇ ਹੋਣੀ ਹੈ, ਮੈਂ ਕਿੱਥੇ ਜਾ ਕੇ ਰੁਕਣਾ, ਕਿੱਥੇ ਮੇਰਾ ਅੰਤ ਹੋਣਾ। ਕਹਿ ਰਵਿਦਾਸ ਬਾਜੀ ਜਗ ਭਾਈ, ਭਗਤ ਰਵਿਦਾਸ ਜੀ ਫਰਮਾਉਂਦੇ ਨੇ ਕਿ ਇਹ ਬਾਜ਼ੀ ਜਿਹੜੀ ਬਾਜ਼ੀਗਰ ਨੇ ਪਾਈ ਹੋਈ ਹੈ, ਇਹ ਦੁਨੀਆ ਇੱਕ ਬਾਜ਼ੀ ਹੈ। ਬਾਜ਼ੀਗਰ ਸੋਂ ਮੋਹਿ ਪ੍ਰੀਤ ਬਨ ਆਈ, ਵੀ ਬਾਕੀ ਤਾਂ ਮਿੱਟੀ ਦੇ ਪੁਤਲੇ ਮਾਇਆ ਦੇ ਗਰਭ 'ਚ ਭਜਦੇ ਨਸਦੇ ਫਿਰਦੇ ਹੋਣਗੇ, ਮੇਰੀ ਮੁਹੱਬਤ, ਮੇਰੀ ਪ੍ਰੀਤ, ਮੇਰਾ ਲਗਾਵ, ਮੇਰਾ ਸਨੇਹ, ਮੇਰਾ ਇਸ਼ਟ, ਇਹ ਬਾਜੀਗਰ ਹੈ, ਨਿਰੰਕਾਰ ਹੈ। ਬਾਜੀਗਰ ਸੋਂ ਮੋਹਿ ਪ੍ਰੀਤ ਬਨ ਆਈ, ਮੇਰਾ ਪਿਆਰ ਪੈ ਗਿਆ ਬਾਜੀਗਰ ਦੇ ਨਾਲ, ਹੁਣ ਮੈਂ ਬਾਜੀਗਰ ਨੂੰ ਛੱਡਣਾ ਨਹੀਂ ਹੈ,
ਤੇ ਇਹ ਮਿੱਟੀ ਦੇ ਪੁਤਲੇ ਨੇ ਤੇ ਅਲਟੀਮੇਟਲੀ ਬਿਨਸ ਜਾਣੇ। ਜੀ ਸੋ ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੱਥੇ ਲੈਣੇ ਆਪਣੀ ਵਿਊਅਰਸ ਕੋਲ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvg4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।